ਅਮੀ ਜੀ ਇੱਕ ਮਰਦ ਤੇ ਇੱਕ ਔਰਤ ਨਾ ਹਾਂਜੀ। ਘੋੜੇ ਤੇ ਬੈਠ ਕੇ ਤੇ ਕਿਤੇ ਸੈਰ ਵਾਸਤੇ ਜਾ ਰਹੇ ਹੁੰਦੇ ਆ ਜੀ। ਅੱਛਾ ਜੀ। ਦੋਨੋਂ ਮੀਆਂ ਬੀਵੀ ਸੀਗੇ ਜੀ, ਪਿਆਰ ਬਹੁਤ ਜ਼ਿਆਦਾ ਸੀ, ਹਾਂਜੀ ਇੱਕ ਦੂਸਰੇ ਦਾ ਖਿਆਲ ਬੜਾ ਕਰਦੇ ਸੀਗੇ। ਹਾਂਜੀ ਹੁਣ ਨਾ ਜਾ ਰਹੇ ਆ ਤੇ ਰਸਤੇ ਦੇ ਵਿੱਚ ਨਾ ਇੱਕ ਬਜ਼ੁਰਗ ਆ ਅਮੀ ਜੀ, ਫਟੇ ਪੁਰਾਣੇ ਉਹਦੇ ਕੱਪੜੇ ਆ, ਪੁਰਾਣੇ ਕੱਪੜੇ ਸੀਗੇ, ਮੈਲੇ ਕੱਪੜੇ, ਹਾਂਜੀ ਤੇ ਅਮੀ ਥੋੜਾ ਜਿਹਾ ਵਿਚਾਰੇ ਨੇ ਨਾ ਬਾਲਣ ਚੱਕਿਆ ਹੋਇਆ ਸੀਗਾ ਸਿਰ ਤੇ ਜਾਂ ਮੋਢਿਆਂ ਤੇ ਹਾਂਜੀ। ਤੇ ਬੜੀ ਮੁਸ਼ਕਲ ਤੁਰਿਆ ਜਾ ਰਿਹਾ ਸੀ। ਅੱਛਾ ਜੀ। ਹੁਣ ਨਾ ਬੰਦਾ ਕਹਿੰਦਾ ਆਪਣੀ ਬੀਵੀ ਨੂੰ, ਕਹਿੰਦਾ ਦੇਖ ਲੈ, ਕਹਿੰਦਾ ਵਿਚਾਰਾ ਗਰੀਬ ਬੰਦਾ ਹਾਂਜੀ ਤੇ ਕੀ ਹਾਲਤ ਹੈ ਇਹਦੀ ਬੁਰੀ, ਤੇ ਇਹ ਬਾਲਣ ਚੁੱਕੀ ਲਿਜਾ ਰਿਹਾ ਆ। ਔਰਤ ਕਹਿੰਦੀ ਕਿ ਲੱਗਦਾ ਇਹਦੇ ਘਰ ਨਾ ਕੋਈ ਖਾਨਦਾਨੀ ਔਰਤ ਨਹੀਂ ਹੈਗੀ, ਅੱਛਾ ਜੀ। ਜਾਂ ਤੇ ਇਹਦੇ ਘਰ ਔਰਤ ਹੈ ਹੀ ਨਹੀਂ, ਅਗਰ ਹੈਗੀ ਆ ਤਾਂ ਖਾਨਦਾਨੀ ਨਹੀਂ ਹੈਗੀ। ਅੱਛਾ ਜੀ। ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ। ਹੂੰ। ਔਰਤ ਕਹਿੰਦੀ ਆ ਕਿ ਜੇ ਖਾਨਦਾਨੀ ਔਰਤ ਹੋਵੇ ਨਾ ਹਾਂਜੀ ਘਰ ਦੇ ਵਿੱਚ, ਹਾਂਜੀ ਤੇ ਉਹ ਬੰਦੇ ਦੀ ਹਾਲਤ ਬਦਲ ਦਿੰਦੀ ਆ, ਹਾਂਜੀ ਹਾਂਜੀ ਘਰ ਦੇ ਹਾਲਾਤ ਬਦਲ ਜਾਂਦੇ ਆ। ਹਾਂਜੀ ਗਰੀਬੀ ਔਰ ਅਮੀਰੀ ਜ਼ਿਆਦਾਤਰ ਔਰਤ ਦੀ ਵਜ੍ਹਾ ਤੋਂ ਹੁੰਦੀ ਆ। ਹਾਂਜੀ ਹਾਂਜੀ ਉਹ ਬੰਦਾ ਗੁੱਸੇ 'ਚ ਆ ਗਿਆ, ਕਹਿੰਦਾ ਵੀ ਔਰਤ ਹੀ ਸਾਰਾ ਕੁਝ ਕਰਦੀ ਆ। ਹਾਂਜੀ ਉਹ ਕਹਿੰਦੀ ਹਾਂ ਔਰਤ ਹੀ। ਉਹ ਬੰਦੇ ਦੀ ਬਹਿਸ ਹੋ ਗਈ, ਕਹਿੰਦਾ ਨਹੀਂ ਨਹੀਂ, ਜੋ ਕੁਝ ਵੀ ਕਰਦਾ ਮਰਦ ਕਰਦਾ। ਹਾਂ ਗਰੀਬੀ ਔਰ ਅਮੀਰੀ ਮਰਦ ਦੀ ਵਜ੍ਹਾ ਤੋਂ ਹੁੰਦੀ ਆ, ਮਰਦ ਹੀ ਮਿਹਨਤ ਕਰਦਾ, ਸਾਰਾ ਕੁਝ ਕਰਦਾ, ਤੇ ਸਾਰਾ ਕੁਝ ਬੰਦੇ ਦੇ ਹਾਲਾਤ ਤਦ ਹੀ ਬਦਲਦੇ ਆ। ਹਾਂਜੀ ਉਹ ਕਹਿੰਦੀ ਨਹੀਂ, ਹਾਂ ਔਰਤ ਅਗਰ ਚੰਗੀ ਹੋਵੇ ਤਾਂ ਘਰ ਦੇ ਹਾਲਾਤ ਬਦਲ ਸਕਦੀ ਆ। ਹਾਂਜੀ। ਉਹਨੇ ਕਿਹਾ ਚੱਲ ਉੱਤਰ ਮੇਰੇ ਘੋੜੇ ਤੋਂ ਥੱਲੇ, ਚੱਲ ਤੂੰ ਨਿਕਲ ਇੱਥੋਂ। ਹਾਂ ਕਹਿੰਦਾ ਮੈਨੂੰ ਨਾ ਤੂੰ ਆਪਣੇ ਹਾਲਾਤ ਬਦਲ ਕੇ ਦੱਸ, ਹਾਂਜੀ ਮੈਂ ਤੇਰੀ ਇੱਜ਼ਤ ਬਣਾਈ ਆ, ਘਰ ਦੇ ਵਿੱਚ ਤੈਨੂੰ ਇੱਜ਼ਤ ਦਿੱਤੀ ਹੋਈ ਆ, ਦੇਖ ਇੰਨਾ ਪੈਸਾ, ਇੰਨਾ ਸਾਰਾ ਕੁਝ, ਸ਼ਾਨੋ ਸ਼ੌਕਤ ਆ, ਇਹ ਮੇਰੀ ਵਜ੍ਹਾ ਤੋਂ ਆ। ਹਾਂਜੀ ਹੁਣ ਮੈਂ ਤੈਨੂੰ ਨਹੀਂ ਰੱਖਣਾ ਹੈਗਾ, ਹੁਣ ਤੂੰ ਹਾਲਾਤ ਬਦਲ ਕੇ ਆਈ। ਹਾਂ ਉਹਨੂੰ ਧੱਕਾ ਦਿੰਦਾ, ਹਾਂ ਆਪ ਅੱਗੇ ਚਲਾ ਜਾਂਦਾ। ਪੈਸਾ ਦੌਲਤ ਉਹਦੇ ਕੋਲ ਬਹੁਤ ਜ਼ਿਆਦਾ ਸੀ, ਅੱਛਾ ਜੀ। ਜ਼ਮੀਨਾਂ ਜਾਇਦਾਦਾਂ ਬਹੁਤ ਕੁਝ ਸੀਗਾ। ਹਾਂਜੀ ਘੋੜੇ ਨੂੰ ਮਾਰੀ ਅੱਡੀ, ਅੰਮੀ ਅੱਗੇ ਨਿਕਲ ਗਿਆ ਬੰਦਾ। ਅੱਛਾ ਜੀ। ਔਰਤ ਵਿਚਾਰੀ ਉਸ ਜੰਗਲ ਦੇ ਵਿੱਚ ਇਕੱਲੀ ਹਾਂਜੀ ਦੇਖਦੀ ਆ, ਤੁਰੀ ਜਾਂਦੀ ਆ, ਤੁਰੀ ਜਾਂਦੀ ਆ। ਇੱਕ ਨਾ ਅੰਮੀ ਖੁੱਲੀ ਛੋਟੀ ਜਿਹੀ ਨਾ ਘਰ, ਕੱਚਾ ਜਿਹਾ ਅੱਛਾ ਜੀ। ਦੇਖਦੀ ਆ, ਤੇ ਦਰਵਾਜ਼ਾ ਉਹਦਾ ਟੁੱਟਾ ਹੋਇਆ, ਤੇ ਉਹੀ ਬਜ਼ੁਰਗ ਨਾ ਅੱਗੇ ਉਹ ਬੈਠਾ ਹੋਇਆ ਅੱਛਾ ਜੰਗਲ ਦੇ ਵਿੱਚ। ਜੰਗਲ ਦੇ ਵਿੱਚ। ਅੱਛਾ ਹੁਣ ਨਾ ਦੇਖਦੀ ਆ, ਕਹਿੰਦੀ ਬਾਬਾ ਜੀ ਮੈਨੂੰ ਇਜਾਜ਼ਤ ਆ ਅੰਦਰ ਆਉਣ ਦੀ। ਹਾਂਜੀ ਪੁੱਤ ਆ ਜਾ। ਕਹਿੰਦੀ ਬਾਬਾ ਜੀ ਮੇਰਾ ਕੋਈ ਵਾਲੀ ਵਾਰਸ ਨਹੀਂ ਹੈਗਾ, ਹਾਂਜੀ ਤੇ ਬਾਬਾ ਜੀ ਤੁਸੀਂ ਮੇਰੇ ਬਾਪ ਦੀ ਉਮਰ ਦੇ ਹੋ, ਮੈਨੂੰ ਆਪਣੀ ਧੀ ਬਣਾ ਲਓ ਹਾਂ ਤੇ ਮੈਨੂੰ ਇੱਥੇ ਰੱਖ ਲਓ। ਅੱਛਾ ਜੀ। ਬਾਬਾ ਜੀ ਕਹਿੰਦੇ ਪੁੱਤਰ ਮੈਂ ਤੇ ਗਰੀਬ ਜਿਹਾ ਬੰਦਾ ਆ, ਹਾਂਜੀ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਲ ਖਾਣਾ ਆ, ਹਾਂਜੀ ਤੇ ਪੁੱਤਰ ਤੂੰ ਵੀ ਰਹਿ ਲੈ ਇੱਥੇ। ਹਾਂ ਚੱਲ ਮੇਰੀ ਵੀ ਕੋਈ ਨਹੀਂ ਹੈਗੀ ਧੀ, ਮੈਂ ਤੈਨੂੰ ਆਪਣੀ ਧੀ ਸਮਝ ਲੈਣਾ। ਅੱਛਾ ਜੀ। ਅੰਮੀ ਜੀ ਬਾਬਾ ਜੀ ਨੇ ਨਾ ਉਹਨੂੰ ਰੱਖ ਲਿਆ। ਅੱਛਾ ਹੁਣ ਨਾ ਉਹਨੇ ਕੀ ਕੀਤਾ ਕਿ ਸਭ ਤੋਂ ਪਹਿਲੇ ਨਾ ਬਾਬਾ ਜੀ ਦੇ ਕੱਪੜੇ ਤੇੜ ਲਵਾਇਆ, ਕੋਈ ਸਾਫਾ ਸੁਫਾ ਕੱਪੜੇ ਧੋਤੇ ਸਵਾਰੇ। ਹਾਂਜੀ ਫਿਰ ਨਾ ਬਾਬਾ ਜੀ ਨੇ ਸਵੇਰ ਨੂੰ ਬਾਲਣ ਬੁਲਣ ਲੈਣ ਜਾਣਾ ਸੀਗਾ। ਹਾਂ ਅੰਮੀ ਜੀ ਉਹਦੀ ਖਿਦਮਤ ਕੀਤੀ ਬਾਬਾ ਜੀ ਦੀ, ਬਾਬਾ ਜੀ ਨੂੰ ਨੁਹਾਇਆ ਧੁਆਇਆ, ਬਾਲ ਸਾਫ਼ ਕੀਤੇ, ਕੰਘੀ ਕੀਤੀ, ਹੂੰ ਤੇ ਬਾਬਾ ਜੀ ਨੂੰ ਨਾ ਜ਼ਰਾ ਹੋਸ਼ ਆਈ। ਉਹ ਜਦੋਂ ਬੰਦੇ ਦਾ ਖਿਆਲ ਕੀਤਾ ਜਾਵੇ ਨਾ, ਧੀ ਜਾਂ ਨੋ ਜਾਂ ਬੀਵੀ, ਉਹ ਖਿਆਲ ਕਰੇ ਨਾ ਬੰਦੇ ਦਾ, ਤੇ ਬੰਦੇ ਦੇ ਵਿੱਚ ਬੜਾ ਫਰਕ ਪੈ ਜਾਂਦਾ। ਯਾਨੀ ਇੱਕ ਕੱਲਾ 2-11 2-11 ਸੋਹਣੀ ਰੋਟੀ ਰੂਟੀ ਜਿੰਨੇ ਕੁ ਵੀ ਕਰ ਸਕਦੀ ਸੀ ਉਹਨੂੰ ਬਣਾ ਕੇ ਬਾਬਾ ਜੀ ਨੂੰ ਦਿੱਤੀ, ਤੇ ਪੌਣੇ ਦੇ ਵਿੱਚ ਬੰਨੀ ਕਹਿੰਦੀ ਬਾਬਾ ਜੀ ਤੁਸੀਂ ਮੇਰੇ ਬਾਪ ਹੋ, ਰਸਤੇ 'ਚ ਕਿਤੇ ਭੁੱਖ ਲੱਗੀ ਤੇ ਉੱਥੇ ਬੈਠ ਕੇ ਖਾ ਲਿਓ। ਅੱਛਾ ਜੀ। ਉਹ ਬਾਬਾ ਜੀ ਜਦੋਂ ਗਏ ਉੱਥੇ, ਜਦੋਂ ਥੋੜੀਆਂ ਲੱਕੜੀਆਂ ਵੱਢਣੀਆਂ ਸੀਗੀਆਂ, ਥੱਕ ਜਾਂਦੇ ਸੀਗੇ, ਭੁੱਖ ਲੱਗ ਜਾਂਦੀ ਸੀ, ਹਾਂਜੀ ਲੱਕੜੀਆਂ ਵੱਢੀਆਂ, ਜਦੋਂ ਭੁੱਖ ਲੱਗੀ ਰੋਟੀ ਖਾਧੀ, ਫਿਰ ਜਿਸਮ 'ਚ ਤਾਕਤ ਆਈ ਹੋਰ ਲੱਕੜੀਆਂ ਵੱਢੀਆਂ, ਅੱਛਾ ਜੀ। ਤੇ ਖੁਸ਼ੀ ਦੇ ਵਿੱਚ ਅੱਗੇ ਇੰਨੀਆਂ ਥੱਬਾ ਲਿਆਂਦਾ ਸੀ, ਉਹ ਥੱਬਾ ਵੱਧ ਪਾਇਆ ਹੋਇਆ ਹਾਂਜੀ ਬਾਬਾ ਜੀ ਨੇ। ਹਾਂ ਉਹ ਬਾਬਾ ਜੀ ਘਰ ਆਏ, ਉਹਨਾਂ ਨੂੰ ਪਾਣੀ ਛਾਣੀ ਦਿੱਤਾ, ਰੋਟੀ ਦਿੱਤੀ, ਬਾਬਾ ਜੀ ਨੇ ਖਾਧਾ ਪੀਤਾ, ਹਾਂ ਤੇ ਨਮਾਜ਼ ਪੜ੍ਹੀ, ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ। 2-4 ਦਿਨ ਤੇ ਇਦਾਂ ਗੁਜ਼ਰੇ, ਤੇ ਕਹਿੰਦੀ ਬਾਬਾ ਜੀ ਗੱਲ ਇਦਾਂ ਆ ਕਿ ਤੁਸੀਂ ਇਕੱਲੇ ਜਾਂਦੇ ਹੋ, ਹਾਂਜੀ ਮੈਂ ਤੁਹਾਡੇ ਨਾਲ ਨਾ ਚੱਲ ਜਾਇਆ ਕਰਾਂ। ਅੱਛਾ ਉਹ ਕਹਿੰਦਾ ਪੁੱਤਰ ਤੂੰ ਮੇਰੀ ਧੀ ਆ, ਤੇ ਤੂੰ ਕੀ ਨਾਲ ਜਾ ਕੇ ਕਰਨਾ। ਕਹਿੰਦੀ ਨਹੀਂ ਬਾਬਾ ਜੀ ਮੈਨੂੰ ਤੁਸੀਂ ਨਾਲ ਲੈ ਕੇ ਜਾਓ, ਮੈਂ ਤੁਹਾਡੀ ਧੀ ਆ, ਤੁਸੀਂ ਇੱਥੇ ਇਕੱਲੇ ਜਾਂਦੇ ਹੋ, ਨਾਲੇ ਮੈਂ ਇੱਥੇ ਇਕੱਲੀ ਆ, ਹਾਂਜੀ ਤੇ ਔਰਤ ਜ਼ਾਤ ਆ, ਮੈਨੂੰ ਬਾਬਾ ਜੀ ਤੁਸੀਂ ਨਾਲ ਲੈ ਜਾਇਆ ਕਰੋ। ਹਾਂਜੀ ਉਹਨੇ ਕਿਹਾ ਪੁੱਤਰ ਠੀਕ ਆ, ਨਾਲ ਚਲੀ ਗਈ। ਹਾਂਜੀ ਬਾਬਾ ਜੀ ਨੂੰ ਬਿਠਾ ਦੇਣਾ, ਆਪ ਲੱਕੜਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ, ਬੰਨਣੀਆਂ ਸ਼ੁਰੂ ਕੀਤੀਆਂ, ਥੋੜੀਆਂ ਥੱਬਾ ਬਾਬਾ ਜੀ ਨੇ ਚੱਕੀਆਂ, ਥੋੜੀਆਂ ਆਪ ਚੱਕੀਆਂ, ਘਰ ਲੈਣੀਆਂ, ਹਾਂਜੀ ਆ ਕੇ ਰੋਟੀ ਛੋਟੀ ਕੀਤੀ, ਤੇ ਹਾਂਜੀ ਕਹਿੰਦੀ ਬਾਬਾ ਜੀ ਅਸੀਂ ਆਪਣੇ ਥੋੜੇ ਪੈਸੇ ਨਾ ਜਮਾ ਕਰਨ ਲੱਗ ਜਾਈਏ, ਅੱਛਾ ਅਸੀਂ ਸਿਰ ਤੇ ਲਿਆਉਂਦੇ ਆ, ਤੇ ਫਿਰ ਕੋਈ ਕੋਤੀ ਲੈ ਲਈਏ, ਕੋਈ ਚੀਜ਼ ਲੈ ਲਈਏ। ਹਾਂਜੀ ਉਹਨੇ ਕਿਹਾ ਪੁੱਤਰ ਠੀਕ ਆ। ਹਾਂ ਉਹਨੇ ਥੋੜੀਆਂ ਲੱਕੜੀਆਂ ਦੇ ਪੈਸੇ ਜਮਾ ਰੱਖਣੀ ਸ਼ੁਰੂ ਕਰਤੇ, ਥੋੜੇ ਖਾਣੇ ਤੇ ਥੋੜੇ ਜਮਾ ਕਰਨੇ, ਕਰਦੇ ਕਰਾਂਦੇ ਉਹਨਾਂ ਨੇ ਇੱਕ ਗਧਾ ਲੈ ਲਿਆ। ਅੱਛਾ ਮੁੜ ਕੇ ਉੱਤੇ ਲੱਦਣਾ ਸ਼ੁਰੂ ਕਰਤਾ, ਉੱਤੇ ਲਿਆਣਾ ਸ਼ੁਰੂ ਕਰ ਦਿੱਤਾ। ਅੱਛਾ ਅੰਮੀ ਜੀ ਉਹਨਾਂ ਜਿਹੜੀ ਔਰਤ ਸੀਗੀ ਨਾ, ਹਾਂਜੀ ਉਹ ਸਿਲਾਈ ਕਢਾਈ ਜਾਣਦੀ ਸੀ। ਅੱਛਾ ਕਹਿੰਦੀ ਬਾਬਾ ਜੀ
ਮੈਂ ਨਾ ਸਿਲਾਈ ਕਢਾਈ ਜਾਣਦੀ ਆ ਹਾਂਜੀ ਤੇ ਕਿਉਂ ਨਾ ਮੈਂ ਛੋਟੀ ਜਿਹੀ ਇੱਕ ਮਸ਼ੀਨ ਲੈ ਲਵਾਂ, ਥੋੜੇ ਜਿਹੇ ਪੈਸੇ ਜਮ੍ਹਾਂ ਕਰਕੇ। ਕਿ ਹਾਂਜੀ ਪੁੱਤਰ ਲੈ ਲੈ, ਹਾਂ ਅਮੀ ਪੈਸੇ ਜਮ੍ਹਾਂ ਕੀਤੇ, ਇੱਕ ਮਸ਼ੀਨ ਲੈ ਲੈ। ਅੱਛਾ ਜੀ ਹੁਣ ਨਾ ਲੋਕਾਂ ਦੇ ਉੱਥੇ ਜਾ ਕੇ, ਜਿਹੜਾ ਲਾਗੇ ਪਿੰਡ ਸੀਗਾ, ਉਹਨਾਂ ਨੂੰ ਜਾ ਕੇ ਕਹਿਣਾ ਮੈਂ ਸਿਲਾਈ ਕਢਾਈ ਕਰ ਲੈਂਦੀ ਆ ਤੇ ਮੈਨੂੰ ਜਿਹੜੇ ਨਾ ਆਪਣੇ ਕੱਪੜੇ ਦੇ ਦਿਆ ਕਰੋ। ਅੱਛਾ ਜੀ ਅਮੀ ਜਿੱਥੇ ਉਹਨਾਂ ਨੇ ਜ਼ਿਆਦਾ ਪੈਸੇ ਲੈਣੇ, ਥੋੜੇ ਪੈਸਿਆਂ ਦੇ ਵਿੱਚ ਸੋਹਣਾ ਕੰਮ ਕਰਕੇ ਦੇਣਾ। ਇੱਕ ਘਰ ਦਾ ਕਰਕੇ ਦਿੱਤਾ, ਦੂਸਰੇ ਦਾ, ਤੀਸਰੇ ਦਾ, ਪੂਰੇ ਪਿੰਡ 'ਚ ਰੋਲਾ ਪਾ ਗਿਆ ਵੀ ਹਾਂ ਇਹ ਤਾਂ ਔਰਤ ਬੜੀ ਚੰਗੀ ਆ। ਵਾਹ ਜੀ ਉਹਦਾ ਨਿਜ਼ਾਮ ਚੰਗਾ ਹੋ ਗਿਆ। ਅੱਛਾ ਜੀ ਹੁਣ ਨਾ ਸੋਚਦੀ ਆ, ਕਹਿੰਦੀ ਬਾਬਾ ਜੀ ਤੁਹਾਡੀ ਇਜਾਜ਼ਤ ਹੋਵੇ ਤਾਂ ਇੱਥੇ ਪਿੰਡ ਹੈਗਾ ਗਰੀਬਾਂ ਦਾ, ਤੇ ਇਹਨਾਂ ਦੀਆਂ ਕੁੜੀਆਂ ਨੂੰ ਵੀ ਮੈਂ ਕੰਮ ਸਿਖਾ ਦੇਵਾਂ। ਅੱਛਾ ਜੀ ਮੈਂ ਕਿਹਾ ਪੁੱਤਰ ਇਹ ਤਾਂ ਬਹੁਤ ਅੱਛੀ ਗੱਲ ਆ। ਹਾਂਜੀ ਅਮੀ ਕਰਦੀ ਕਰਦੀ ਇੱਕ ਕੁੜੀ ਲੈ ਕੇ ਆਂਦੀ, ਉਹਨੂੰ ਮਸ਼ੀਨ ਲੈ ਕੇ ਦਿੱਤੀ, ਉਹਨੂੰ ਨਾਲ ਭਾਲਿਆ, 2 4 10 ਕਰਦਿਆਂ ਕੋਈ 150 ਕੁੜੀ ਬਿਠਾ ਲਈ ਤੇ ਮਾਸ਼ਾਅੱਲਾ ਕੱਪੜੇ ਜ਼ਿਆਦਾ ਹੋਣ ਲੱਗੇ। ਉਹ ਦੂਸਰਾ ਪਿੰਡ, ਤੀਸਰਾ ਪਿੰਡ ਕਰਦੇ ਕਰਾਂਦੇ ਸ਼ਹਿਰ ਤੱਕ ਕੰਮ ਪਹੁੰਚ ਗਿਆ। ਸ਼ਾਬਾਸ਼ ਅਮੀ ਅੱਲਾਹ ਤਾਲਾ ਨੇ ਇੰਨਾ ਕੁ ਰਿਜ਼ਕ ਦਿੱਤਾ ਨਾ ਹਾਂਜੀ ਕਿ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਉੱਥੇ ਹੀ ਜੰਗਲ ਦੇ ਵਿੱਚ ਫਰਮ ਬਣਾ ਲਈ, ਫੈਕਟਰੀ ਬਣਾ ਲਈ, ਇਦਾਂ ਦਾ ਕਰਕੇ ਤੇ ਮਾਸ਼ਾਅੱਲਾ ਉਹ ਕਰਦੇ ਆਪਣਾ ਬ੍ਰਾਂਡ ਬਣਾ ਲਿਆ। ਸ਼ਾਬਾਸ਼ ਅੱਲਾਹ ਤਾਲਾ ਨੇ ਦਿਨ ਬਦਲਤੇ, ਗੱਡੀਆਂ ਮੋਟਰਾਂ ਆ ਗਈਆਂ, ਨਿਜ਼ਾਮ ਬਦਲ ਗਿਆ, ਲੋਕਾਂ ਦੇ ਹਾਲਾਤ ਵੀ ਬਦਲ ਦਿੱਤੇ। ਹਾਂ ਉਹਨਾਂ ਸ਼ਹਿਰ ਦੇ ਵਿੱਚ ਵੀ ਇੱਕ ਸ਼ਾਪ ਬਣਾ ਲਈ, ਦੁਕਾਨ ਬਣਾ ਲਈ, ਵੇਚਣਾ ਸ਼ੁਰੂ ਕਰ ਦਿੱਤਾ। ਵਾਹ ਜੀ ਵਾਹ ਅਮੀ ਇੱਕ ਦਿਨ ਨਾ ਗੱਡੀ ਦੇ ਵਿੱਚ ਜਾਣ ਡਏ ਆ ਬਾਬਾ ਜੀ ਤੇ ਉਹਦੀ ਬੇਟੀ, ਹਾਂਜੀ ਤੇ ਬਾਬਾ ਜੀ ਨੇ ਸੋਹਣੇ ਕੱਪੜੇ ਪਾਏ ਹੋਏ ਤੇ ਪੱਗ ਬੰਨੀ ਹੋਈ, ਹਾਂਜੀ ਕੁੱਲੇ ਵਾਲੀ, ਉਹ ਜਿਹੜਾ ਤਾਂ ਨੂੰ ਕੱਢ ਕੇ ਕੁੱਲਾ ਜਿਹਾ, ਹਾਂ ਤੇ ਬਾਬਾ ਜੀ ਟੋਰ ਨਾਲ ਬੈਠੇ ਹੋਏ। ਹਾਂ ਤੇ ਦੇਖਦੇ ਕੀ ਆ ਕਿ ਇੱਕ ਨਾ ਬਹੁਤ ਹੀ ਕਮਜ਼ੋਰ ਜਿਹਾ ਆਦਮੀ ਆ, ਹਾਂਜੀ ਚਿੱਟੇ ਵਾਲ ਹੋਏ ਆ, ਪੁਰਾਣੇ ਕੱਪੜੇ, ਬੁਰੇ ਹਾਲਾਤ ਆ। ਹਾਂ ਤੇ ਬਾਬਾ ਜੀ ਕਹਿੰਦੇ ਆ ਦੇਖ ਪੁੱਤਰ, ਹਾਂ ਆਹ ਕੋਈ ਅੱਲਾਹ ਤਾਲਾ ਦਾ ਨੇਕ ਬੰਦਾ ਜਾ ਰਿਹਾ, ਹਾਲਤ ਇਹਦੀ ਬੁਰੀ ਆ, ਹਾਂ ਤੇ ਲੱਗਦਾ ਇਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ, ਹਾਂਜੀ ਲੱਗਦਾ ਇਹਦੇ ਘਰ ਕੋਈ ਔਰਤ ਨਹੀਂ ਹੈਗੀ। ਅੱਛਾ ਜੀ ਤੇ ਔਰਤ ਨੇ ਜਦੋਂ ਗੌਰ ਦੇਖਿਆ, ਗੌਰ ਦੇ ਨਾਲ ਕਹਿੰਦੀ ਬਾਬਾ ਜੀ ਵਾਕਿਆ ਲੱਗਦਾ ਇਹਦੇ ਘਰ ਕੋਈ ਔਰਤ ਨਹੀਂ ਹੈਗੀ। ਹਾਂਜੀ ਕਹਿੰਦਾ ਪੁੱਤਰ ਜਾ ਕੇ ਇਹਨੂੰ ਦੇਖੀਏ, ਹਾਂਜੀ ਇਹਦਾ ਕੋਈ ਹੱਲ ਕਰੀਏ। ਹਾਂ ਹੁਣ ਬਾਬਾ ਜੀ ਦੀ ਗੱਲ ਨੂੰ ਨਾ ਤੇ ਕਰ ਨਹੀਂ ਸੀ ਸਕਦੀ, ਪਿਓ ਕਿਹਾ ਸੀਗਾ। ਹਾਂ ਕਹਿੰਦੀ ਚਲੋ ਬਾਬਾ ਜੀ ਚੱਲਦੇ ਆ। ਹਾਂ ਜਾ ਕੇ ਤੇ ਦੇਖਿਆ ਤੇ ਅੰਮੀ ਜੀ ਉਹੀ ਉਹਦਾ ਬੰਦਾ। ਸ਼ਾਬਾਸ਼ ਅੱਲਾ ਉਹਨੂੰ ਕਹਿੰਦੀ ਕਿ ਤੈਨੂੰ ਕੀ ਹੋਇਆ? ਹਾਂ ਕਹਿੰਦਾ ਮੈਨੂੰ ਕੀ ਹੋਣਾ ਸੀਗਾ, ਹਾਂ ਗੱਲ ਤੇਰੀ ਸੱਚੀ ਸੀਗੀ ਕਿ ਔਰਤ ਹੁੰਦੀ ਆ ਤੇ ਹਾਲਾਤ ਬਦਲ ਦਿੰਦੀ ਆ। ਹਾਂਜੀ ਉਹ ਕਹਿੰਦੀ ਨਹੀਂ, ਮੈਨੂੰ ਤੂੰ ਮੰਨ ਕਿੱਦਾਂ ਗਿਆ, ਤੂੰ ਤੇ ਮੰਨਦਾ ਹੀ ਨਹੀਂ ਸੀ। ਹਾਂ ਉਹਨੇ ਕਿਹਾ ਗੱਲ ਇਦਾਂ ਸੀ ਕਿ ਜਦੋਂ ਤੂੰ ਸੀਗੀ ਨਾ ਤੇ ਮੈਂ ਪੈਸੇ ਲਿਆਂਦਾ ਸੀਗਾ, ਥੋੜੇ ਥੋੜੇ ਤੈਨੂੰ ਦਿੰਦਾ ਰਹਿੰਦਾ ਸੀਗਾ, ਹਾਂਜੀ ਤੂੰ ਜਮਾ ਕਰਦੀ ਰਹਿੰਦੀ ਸੀਗੀ, ਗਵਾਂਦੀ ਨਹੀਂ ਗਵਾਂਦੀ ਨਹੀਂ ਸੀਗੀ ਹੈਗੀ। ਹੂੰ ਕਹਿੰਦਾ ਇਦਾਂ ਹੀ ਹੋਇਆ ਕਿ ਮੈਂ ਨਾ ਆਪਣੀ ਔਰਤ ਨੂੰ ਨਵੀਂ ਸ਼ਾਦੀ ਕਰ ਲਈ, ਹਾਂਜੀ ਚੰਗੀ ਔਰਤ ਸੀਗੀ, ਖੂਬਸੂਰਤ ਔਰਤ ਸੀ, ਵੱਡੇ ਘਰ ਦੀ ਸੀਗੀ, ਹਾਂਜੀ ਤੇ ਮੈਂ ਪੈਸੇ ਕਮਾਣੇ ਤੇ ਉਹਦੇ ਵਿੱਚੋਂ ਥੋੜੇ ਜਿਹੇ ਲਿਆ ਕੇ ਤਾਂ ਉਹਨੂੰ ਦੇ ਦੇਣੇ ਹਾਂ, ਕਿ ਆ ਰੱਖ ਲੈ। ਉਹਨੇ ਐਸ਼ਰ ਕਰਨੀ ਉਹਨੇ ਯਾਸ਼ੀ ਕਰਨੀ, ਕਦੀ ਕਪੜਾ ਲੈਣ ਦਾ, ਲੀੜਾ ਲੈਣ ਦਾ, ਯਾਸ਼ੀ ਇੱਧਰ ਉੱਧਰ ਗਵਾ ਕੇ ਤਾਂ ਉਹਨੇ ਕੋਈ ਪੈਸਾ ਜਮਾ ਨਾ ਕੀਤਾ। ਹਾਂਜੀ ਕਹਿੰਦਾ ਇੱਕ ਵਾਰੀ ਹੋਇਆ ਕਿ ਮੇਰੀਆਂ ਫਸਲਾਂ ਨੂੰ ਨਾ ਕਹਿੰਦਾ ਬਿਮਾਰੀ ਲੱਗ ਗਈ, ਅੱਛਾ ਜੀ ਤੇ ਸਪਰੇਅ ਸਪਰੂ ਕਰਨੀ ਸੀਗੀ, ਚੀਜ਼ਾਂ ਕਰਨੀਆਂ ਸੀ। ਉਹਨੂੰ ਮੈਂ ਕਿਹਾ ਪੈਸੇ, ਉਹਨੇ ਕਿਹਾ ਪੈਸੇ ਤੇ ਹੈ ਨਹੀਂ। ਕਹਿੰਦਾ ਮੇਰੀ ਸਾਰੀ ਫਸਲ ਤਬਾਹ ਹੋ ਗਈ। ਓਹੋ ਕਹਿੰਦਾ ਫਿਰ ਦੁਬਾਰਾ ਫਸਲ ਲਾਈ, ਕਹਿੰਦਾ ਕਰਦਾ ਕੁਰਦਾ ਫੜ ਕੇ, ਹਾਂਜੀ ਤੇ ਕਹਿੰਦਾ ਅਗਲੀ ਵਾਰੀ ਕਹਿੰਦਾ ਤੂਫਾਨ ਆਇਆ, ਸਾਰੀ ਫਸਲ ਫਿਰ ਖਰਾਬ ਹੋ ਗਈ, ਪਾਣੀ ਆ ਗਿਆ, ਤੂਫਾਨ ਆ ਗਿਆ, ਫਸਲ ਫਿਰ ਖਰਾਬ ਹੋ ਗਈ। ਓਹੋ ਕਹਿੰਦਾ ਲੋਕਾਂ ਕੋ ਪੈਸੇ ਜਿਨ੍ਹਾਂ ਕੋ ਫੜੇ ਸੀ ਉਹਨਾਂ ਨੇ ਵਾਪਸ ਦੇਣੇ ਸੀ, ਜ਼ਮੀਨਾਂ ਵੇਚ ਕੇ ਤੇ ਪੈਸੇ ਵਾਪਸ ਕੀਤੇ, ਕੁਛ ਰਹਿ ਗਈ। ਫਿਰ ਮੈਂ ਕਿਹਾ ਕਿ ਬੜੀਏ ਲੋਕੇ ਖਿਆਲ ਕਰ, ਉਹਨੇ ਫਿਰ ਖਿਆਲ ਨਾ ਕੀਤਾ, ਅਖੀਰ ਮੈਨੂੰ ਛੱਡ ਕੇ ਚਲੀ ਗਈ। ਕਹਿੰਦੀ ਤੂੰ ਤਾਂ ਹੈ ਹੀ ਗਰੀਬ ਆ। ਚਲੋ ਤੇ ਅੱਜ ਮੇਰਾ ਸਾਹਮਣੇ ਘਰ ਆ, ਛੋਟੀ ਜੀ ਕੁੱਲੀ ਆ, ਇਹ ਵੀ ਹਾਂਜੀ। ਕਿਰਾਏ ਤੇ ਮਕਾਨ ਲਿਆ ਥੋੜੇ ਜਿਹੇ ਪੈਸਿਆਂ ਤੇ ਮੇਰੀ ਜ਼ਮੀਨਾਂ ਜਾਇਦਾਦਾਂ ਸਾਰਾ ਕੁਝ ਖਤਮ ਹੋ ਗਿਆ। ਅੱਜ ਮੈਨੂੰ ਪਤਾ ਲੱਗਾ ਹਾਂ ਕਿ ਔਰਤ ਚਾਹਵੇ ਤਾਂ ਬੰਦੇ ਨੂੰ ਅਮੀਰ ਬਣਾਉਂਦੀ ਹੈ, ਔਰਤ ਚਾਹਵੇ ਤਾਂ ਬੰਦੇ ਨੂੰ ਗਰੀਬ